ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਤਰਾਸਦੀ ਤੋਂ। ਗੱਲ ਕਰੀਏ ਹੜ੍ਹਾਂ ਦੀ। ਇੱਕ ਮੋਟੇ ਅੰਦਾਜ਼ੇ ਮੁਤਾਬਕ ਕੱਲ ਪ੍ਰਿੰਟ ਮੀਡੀਆ ਰਿਪੋਰਟ ਕਰ ਰਿਹਾ ਸੀ ਸ਼ਰਮਾ ਜੀ ਕਿ 1 ਲੱਖ ਏਕੜ ਫਸਲ ਡੁੱਬ ਚੁੱਕੀ ਆ ਤੇ ਸੈਂਕੜੇ ਪਿੰਡ ਪਾਣੀ ਦੇ ਜਿਹੜੇ ਮਾਰ ਹੇਠ ਨੇ। ਕਈ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਆਪਾਂ ਵੀ ਜ਼ਿਕਰ ਕੀਤਾ ਸੀਗਾ ਵੀ ਫਲਾਂ ਜ਼ਿਲ੍ਹਿਆਂ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਮਾਰ ਹੈ, ਉਹ ਹੜ੍ਹ ਪ੍ਰਭਾਵਿਤ ਨੇ। ਲੋਕਾਂ ਦੀਆਂ ਮੰਜੀ ਪੀੜੀਆਂ, ਪਸ਼ੂ ਭਾਰਾ, ਹੋਰ ਸਾਰਾ ਕੁਛ, ਦਾਣਾ ਫੱਕਾ ਜੋ ਵੀ ਉਹਨਾਂ ਨੇ ਰੱਖਿਆ ਸੀ ਡੁੱਬ ਚੁੱਕਿਆ। ਲੋਕ ਆਪ ਛੱਤਾਂ ਤੇ ਚੜੇ ਬੈਠੇ ਨੇ, ਪਰ ਕਹਿੰਦੇ ਮੁੱਖ ਮੰਤਰੀ ਸਾਹਿਬ ਦਾ ਨਾਲੋਂ ਨਾਲ ਫੋਟੋ ਸੈਸ਼ਨ ਵੀ ਚੱਲ ਰਿਹਾ। ਪ੍ਰਵੀਨ ਜੀ, ਬਿਲਕੁਲ ਕੋਈ ਦੋ ਰਾਏ ਨਹੀਂ ਕਿ ਪੰਜਾਬ ਇਸ ਮੌਕੇ ਹੜ੍ਹ ਦੀ ਮਾਰ ਹੇਠ ਹੈ ਜੀ। ਸਾਡੇ ਘੱਟੋ ਘੱਟ 7 ਜ਼ਿਲ੍ਹੇ ਤਾਂ ਪੂਰੀ ਤਰ੍ਹਾਂ ਤੋਂ ਪ੍ਰਭਾਵਿਤ ਨੇ। ਔਰ 150 ਤੋਂ ਵੱਧ ਪਿੰਡ ਲਗਭਗ ਡੁੱਬ ਚੁੱਕੇ ਨੇ, ਜਿਹਨਾਂ ਨੂੰ ਤੁਸੀਂ ਡੁੱਬਿਆਂ ਪਿੰਡਾਂ 'ਚ ਕਹਿ ਸਕਦੇ ਜੀ। ਤੇ ਬਿਲਕੁਲ ਦੁਰਸਤ ਹੈ ਕਿ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ 1 ਲੱਖ ਏਕੜ ਤੋਂ ਵੱਧ ਖੇਤਾਂ ਦੇ ਵਿੱਚ ਪਾਣੀ ਫਿਰ ਚੁੱਕਿਆ ਜੀ। ਪਾਣੀ ਫਿਰਨ ਕਰਕੇ ਫਸਲ ਪਾਣੀ 'ਚ ਡੁੱਬੀ ਹੋਈ ਹੈ। ਸਹੀ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਦੋਂ ਮੁੱਖ ਮੰਤਰੀ ਨਹੀਂ ਬਣੇ ਸੀ ਤਾਂ ਤੇ ਕਹਿੰਦੇ ਹੁੰਦੇ ਸੀ ਕਿ ਵੀ ਕਿਆ ਗਿਰਦਾਵਰੀਆਂ ਕੀ ਹੁੰਦੀਆਂ, ਗਿਰਦਾਵਰੀ ਦੀ ਕੀ ਲੋੜ ਹੈ, ਐ ਖੁੱਲੀ ਅੱਖ ਨਾਲ ਦਿਖਦਾ ਹੈ, ਜਿੰਨਾ ਨੁਕਸਾਨ ਹੈ ਤੁਰੰਤ ਜਾਰੀ ਕਰੋ। ਵੀ ਹੁਣ ਅੱਖਾਂ ਬੰਦ ਹੋ ਗਈਆਂ, ਹੁਣ ਅੱਖਾਂ ਖੁੱਲਦੀਆਂ ਨਹੀਂ। ਅੱਖਾਂ ਖੋਲਣ ਦੀ ਸਵੇਰੇ ਸ਼ਾਮ ਲੈਣੇ, ਫਿਰ ਕਿਉਂ ਨਹੀਂ ਖੁੱਲਦੀ? ਸਹੀ ਹੈ। ਉਸੇ ਅੱਖ ਨਾਲ ਦੇਖੋ ਤਾਂ ਸਹੀ। ਕੱਲੇ ਪਿੰਡ ਬਾਰੇ ਰਿਪੋਰਟ ਹੈ, ਮੀਡੀਆ 'ਚ ਰਿਪੋਰਟ ਹੈ, ਚੈਨਲਾਂ ਤੇ ਰਿਪੋਰਟ ਹੈ, ਸੋਸ਼ਲ ਮੀਡੀਆ ਤੇ ਰਿਪੋਰਟ ਹੈ ਨਾ। ਤੇ ਤੁਹਾਡੇ ਅਧਿਕਾਰੀਆਂ ਨੇ ਵੀ ਕੁਝ ਪੰਨੇ ਕਾਲੇ ਕੀਤੇ ਨੇ ਤੇ ਉਹਦੇ ਆਧਾਰ ਤੇ ਉਹਨਾਂ ਨੂੰ ਪੈਸੇ ਜਾਰੀ ਕਰ ਦਿਓ ਕਿ ਹਾਂ ਭਾਈ ਇਸ ਬਲਾਕ ਦੀ ਇੰਨੇ ਏਕੜ ਜ਼ਮੀਨ ਡੁੱਬੀ ਆ, ਉਹਦੇ ਮਾਲਕ ਨੇ ਸਾਰਾ ਰਿਕਾਰਡ ਤੁਹਾਡੇ ਕੋਲ ਪਿਆ, ਕਰੋ ਜਾਰੀ, ਆਚੋ ਕਰਾ ਲਿਓ ਗਿਰਦਾਵਰੀ ਜਿਹੜੀ ਕਰਾਉਣੀ ਹੈ ਜੀ। ਫਿਰ ਫਰਕ ਕੀ ਹੈ ਜੀ ਪਹਿਲੇ ਤੁਹਾਡਿਆਂ ਦੇ? ਤੁਹਾਡੇ ਤਾਂ ਪਿਛਲੇ ਦਾਅਵੇ ਵਾਅਦੇ ਵੀ ਹਵਾ ਹੋ ਗਏ। ਵੀ ਪਿਛਲੇ ਜਿਹੜੀਆਂ ਸਰਕਾਰਾਂ ਨੇ ਲੋਕਾਂ ਨਾਲ ਧੋਖਾ ਕੀਤਾ, ਹੜ੍ਹਾਂ ਦੇ ਨਾਂ ਤੇ ਵੀ ਕਮਾਇਆ, ਖਾਧਾ, ਲੁੱਟਿਆ, ਹੈ ਨਾ। ਲੋਕ ਤਾਂ ਉਹਨਾਂ ਨੂੰ ਤੋੜ ਚੁੱਕੇ ਨੇ। ਲੋਕ ਹੋਰ ਕੀ ਕਰ ਦੇਣ? ਸਹੀ ਹੈ, ਬਿਲਕੁਲ। ਲੋਕਾਂ ਨੇ ਤੁਹਾਨੂੰ ਚੁਣਤਾ ਤੇ ਤੁਸੀਂ ਕੀ ਕਰ ਰਹੇ ਹੋ ਜਨਾਬ? ਮੁਰਗੀ ਤੇ ਬੱਕਰੀ ਦੀ ਗੱਲ ਕਰਕੇ ਅਜੇ ਤੱਕ ਕਿਸੇ ਨੂੰ ਰੁਪਈਆ ਨਹੀਂ ਮਿਲਿਆ। ਤੇ ਹੁਣ ਜਦੋਂ 150 ਪਿੰਡ ਮਾਰ ਹੇਠ ਨੇ ਤਾਂ ਪਹਿਲਾਂ ਅਫਸਰ ਗਏ, ਫਿਰ ਅਧਿਕਾਰੀ ਗਏ, ਉਸ ਥਾਂ ਤੇ ਖੜੇ ਜਿੱਥੇ ਪੈਂਟ ਨੂੰ, ਬੂਟ ਨੂੰ ਵੀ ਮਿੱਟੀ ਨਾ ਲੱਗ ਜਾਵੇ। ਸਹੀ ਗੱਲ। ਉੱਥੋਂ ਦੇਖ ਕੇ ਮੁੜਿਆ ਏ, ਕਾਗਜ਼ਾਂ ਤੇ ਰਿਪੋਰਟ ਬਣ ਗਈ। ਠੀਕ ਆ। ਫਿਰ ਮੰਤਰੀ ਆਏ, ਮੰਤਰੀਆਂ ਨੇ ਉਹ ਕਿਸ਼ਤੀਆਂ ਚੁਣੀਆਂ ਜਿਹੜੀਆਂ ਲੋਕਾਂ ਦੇ ਰਾਹਤ ਲਈ ਲਿਆਂਦੀਆਂ ਗਈਆਂ ਸੀ। ਅੱਛਾ। ਤੇ ਉਹਨਾਂ 'ਚ ਗੇੜਾ ਕੱਢਿਆ ਤੇ ਮੁੜ ਗਏ। ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਜੀ ਆਏ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਮੀਡੀਆ ਨੂੰ ਮੁਖਾਤਬ ਹੋ ਰਹੇ ਸੀ ਕਿ ਇਹਨਾਂ ਦੇ ਨਾਲ ਮੰਤਰੀ ਸੀ ਗੋਇਲ ਸਾਹਿਬ, ਕੀ ਆ ਉਹ, ਹੈ ਨਾ। ਹਾਂਜੀ। ਤੇ ਉਹ ਜਿੱਦਾਂ ਹੀ ਬੋਲੇ ਤੇ ਮੁੱਖ ਮੰਤਰੀ ਸਾਹਿਬ ਨੂੰ ਕਾਹਲੀ ਸੀ ਕਿ ਉਧਰੋਂ, ਹੈ ਨਾ, ਮਤਲਬ ਮਸ਼ੀਨ ਆ ਗਈ ਤੇ ਮੈਂ ਤਾਂ ਫੋਟੋ ਖਿਚਾਉਣੀ ਆ। ਉਹ ਸੀਨ ਦੇਖਣ ਵਾਲਾ ਹੈ ਕਿ ਇੱਕ ਕੈਮਰਾਮੈਨ ਭਗਵੰਤ ਮਾਨ ਦੇ ਮੂਹਰੇ ਹੈ, ਇੱਕ ਪਿੱਠ ਪਿੱਛੋਂ ਲੈ ਰਿਹਾ ਤੇ ਮੁੱਖ ਮੰਤਰੀ ਦੋਏ ਹੱਥ ਆਪਣੇ ਲੱਕ ਤੇ ਰੱਖ ਕੇ ਐਕਸ਼ਨ 'ਚ ਫੋਟੋ ਖਿਚਾ ਰਿਹਾ ਕਿ ਮੈਂ ਬਹੁਤ ਫਿਕਰ 'ਚ ਦੇਖ ਰਿਹਾ ਸਾਰਾ ਕੁਝ। ਇਹ ਫੋਟੋ ਸੈਸ਼ਨ ਦਾ ਸਮਾਂ। ਸਹੀ ਹੈ। ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਮੀਂਹ ਹੈ ਉਹਦੇ ਵਿੱਚ ਮਨੁੱਖੀ ਕੁਤਾਹੀ ਵੱਡਾ ਕਾਰਨ ਹੈ। ਤੇ ਮਨੁੱਖੀ ਕੁਤਾਹੀ ਦੇ ਵਿੱਚ ਸਿਸਟਮ ਦੀ ਕੁਤਾਹੀ ਕਿਤੇ ਵੱਡੀ ਹੈ। ਸਹੀ ਗੱਲ, ਬਿਲਕੁਲ। ਪ੍ਰਵੀਨ ਜੀ, ਕੋਈ ਪੰਜਾਬ 'ਚ ਇਹੋ ਜਿਹੇ ਮੀਂਹ ਨਹੀਂ ਪੈ ਗਏ ਕਿ ਉਸ ਮੀਂਹ ਨਾਲ ਹੜ੍ਹ ਆਇਆ ਹੋਵੇ। ਸਹੀ, ਆਪਾਂ ਪਹਿਲਾਂ ਵੀ ਚਰਚਾ ਕੀਤੀ ਹੈ। ਇਹ ਮੀਂਹ ਸਿਰਫ ਤੇ ਸਿਰਫ ਉੱਪਰ ਪਹਾੜਾਂ 'ਚ ਵੱਧ ਪਏ, ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ। ਵਾਤਾਵਰਨ ਦੱਸਦੇ ਨੇ ਕਿ ਜਿਸ ਤਰ੍ਹਾਂ ਕੁਦਰਤ ਨਾਲ ਛੇੜਖਾਨੀ ਹੋ ਰਹੀ ਹੈ ਉਹਦਾ ਨਤੀਜਾ ਇਹ ਬੱਦਲ ਫਟਣ ਦੀਆਂ ਘਟਨਾਵਾਂ ਦਾ ਵਧਣਾ। ਤੇ ਉਹ ਤੋਂ ਬਾਅਦ ਫਿਰ ਬਲਕ 'ਚ ਪਾਣੀ ਇਕੱਠਾ ਹੁੰਦਾ, ਪਰ ਸਾਡੀਆਂ ਡੈਮਾਂ ਦੀਆਂ ਟੀਮਾਂ ਨੇ ਜਿਹੜੀਆਂ BBMB ਦੀਆਂ ਕੰਟਰੋਲ ਕਰਨ ਵਾਲੀਆਂ, ਹੈ ਨਾ, ਉਹ ਸਾਰੀਆਂ ਡੀਕਦੀਆਂ ਰਹਿੰਦੀਆਂ ਕਿ ਜਦੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਓ ਫਿਰ ਪਾਣੀ ਛੱਡਣਾ ਵੀ ਇੱਕੋ ਦਮ ਹੈ। ਕੱਲ ਹਿਮਾਚਲ ਦੇ ਮੁੱਖ ਮੰਤਰੀ ਵੀ ਮੀਡੀਆ 'ਚ ਸਾਹਮਣੇ ਲਿਆ ਰਹੇ ਸੀ ਆਪਣਾ ਇਹ ਪੱਖ ਆਪਣੀ ਬੈਠਕ ਕਰਨ ਤੋਂ ਬਾਅਦ। ਉਹ ਕਹਿੰਦੇ ਵੀ ਸਾਡਾ ਹੀ ਪਾਣੀ ਲੋੜ ਤੇ ਸਾਨੂੰ ਪੂਰਾ ਨਹੀਂ ਮਿਲਦਾ, ਇਹ ਰੋਕ ਕੇ ਰੱਖਦੇ ਨੇ। ਤੇ ਕਿਹੜੀ ਤਕਨੀਕ ਹੈ ਜਦੋਂ ਇਹਨਾਂ ਨੂੰ ਲੱਗਦਾ ਕਿ ਹੁਣ ਛੱਡ ਦੋ ਤੇ ਇੱਕੋ ਦਮ ਛੱਡਦੇ ਨੇ ਤੇ ਸਾਨੂੰ ਇਹ ਨੁਕਸਾਨ ਕਰਦੇ ਨੇ ਸਾਡਾ ਹੀ ਪਾਣੀ। ਸਹੀ ਹੈ। ਤੇ ਕੋਈ ਸਿਸਟਮ ਹੀ ਕਿਉਂ ਨਹੀਂਗਾ? ਮਤਲਬ ਅੱਜ ਟੈਕਨੋਲੋਜੀ ਤੇ ਅਸੀਂ ਜਿਸ ਯੁੱਗ 'ਚ ਜੀ ਰਹੇ ਹਾਂ ਉੱਥੇ ਤੁਹਾਡੇ ਕੋਲ ਪਹਿਲਾਂ ਤੋਂ ਅੰਦਾਜ਼ਾ ਹੋਣਾ ਚਾਹੀਦਾ ਕਿ ਪਾਣੀ ਕਿੰਨਾ ਹੋਰ ਆਉਣਾ ਹੈ, ਕਦੋਂ ਤੱਕ ਆਉਣਾ ਹੈ, ਕਿਸ ਰਫ਼ਤਾਰ 'ਚ ਆਉਣਾ ਹੈ, ਕਿਸ ਮਦਾਦ 'ਚ ਆਉਣਾ ਹੈ, ਤੇ ਉਹਦੇ ਹਿਸਾਬ ਨਾਲ ਤੁਸੀਂ ਹੌਲੀ ਹੌਲੀ ਰਿਲੀਜ਼ ਕਰੋ।
ਜਿੰਨਾ ਬਿਆਸ ਦੇ ਕੰਢਿਆਂ ਵਾਲੇ ਤੇ ਜਿੰਨਾ ਸਤਲੁਜ ਦੇ ਕੰਢਿਆਂ ਵਾਲੇ ਲੋਕ ਲਗਭਗ ਮਾਰੇ ਗਏ। ਜਦ ਉਹ ਫਿਰ ਪੈਰਾਂ ਸਿਰ ਹੁੰਦੇ ਨੇ, ਅਗਲਾ ਹੜ ਫਿਰ ਆਉਂਦਾ। ਕੋਈ ਇੱਕ ਵਾਰ ਹੋ ਜਾਵੇ ਤਾਂ ਤੁਸੀਂ ਤਿਆਰੀ ਕਰੋ। ਨਾ ਤੁਹਾਡੇ ਸੂਏ ਸਾਫ਼, ਨਾ ਤੁਹਾਡੇ ਚੋਏ ਸਾਫ਼ ਹੈ, ਨਾ ਤੁਹਾਡੀ ਡਰੇਨ ਸਿਸਟਮ ਹੈ, ਨਾ ਤੁਹਾਡੇ ਦਰਿਆਵਾਂ ਦੇ ਕੰਢਿਆਂ ਤੋਂ ਕਬਜ਼ਾ ਹਟਾਇਆ, ਨਾ ਤੁਸੀਂ ਬੰਨ ਮਜ਼ਬੂਤ ਕੀਤੇ ਹੈ, ਤੇ ਫਿਰ ਕੀਤਾ ਕੀ ਹੈ ਜਨਾਬ? ਜੀ, ਚੁਟਕਲਿਆਂ ਨਾਲ ਸੂਬਾ ਨਹੀਂ ਚੱਲਦਾ ਮੁੱਖ ਮੰਤਰੀ ਸਾਹਿਬ। ਕਿੰਨੀ ਦੇਰ ਸੁਣਾਓਗੇ? ਹੋਰ ਸੁਣ ਲੂਗਾ ਪੰਜਾਬ ਸਾਹਿਬ ਸਵਾ ਸਾਲ, 1.5 ਸਾਲ, ਉਸ ਤੋਂ ਬਾਅਦ ਕੀ ਕਰਨਾ ਹੈ ਇਹ ਸੋਚ ਕੇ ਰੱਖਿਓ। ਜੀ ਬਿਲਕੁਲ। ਤੇ ਗੱਲ ਇਹ ਵੀ ਹੈ ਨਾ ਵੀ ਉਹ ਸ਼ਰਮਾ ਜੀ, ਆਪਾਂ ਹਰ ਵਾਰੀ ਗੱਲ ਕਰਦੇ ਹੁੰਦੇ ਆ ਵੀ ਜਦੋਂ ਹੜ੍ਹਾਂ ਤੋਂ ਪਹਿਲਾਂ ਜਾਂ ਕਹ ਲਓ ਮੀਂਹਾਂ ਤੋਂ ਪਹਿਲਾਂ ਟੁੱਟੀ ਜੀ ਕਿਸ਼ਤੀ ਦੇ ਲਾਗੇ 4-5 ਅਫਸਰ ਖੜ ਕੇ ਕਹਿ ਦਿੰਦੇ ਹੜ੍ਹਾਂ ਦਾ ਪ੍ਰਬੰਧਾਂ ਦਾ ਲਿਆ ਜਾਇਜ਼ਾ। ਤੇ ਜੇ ਜਾਇਜ਼ਾ ਲਿਆ ਤੁਸੀਂ ਤੇ ਲੋਕ ਤਾਂ ਡੁੱਬ ਰਹੇ ਨੇ, ਜਾਇਜ਼ਾ ਕਾਹਦਾ ਲਿਆ ਫਿਰ ਤੁਸੀਂ? ਉਹੀ ਗੱਲ ਵੀ ਫਾਰਮੈਲਿਟੀ ਕਰ ਦਿੰਦੇ ਹੋ ਹਾਈ ਵਾਰੀ। ਤੇ ਜਿਹੜੇ ਇੰਨੀਆਂ ਸ਼ਰਮਾ ਜੀ ਤਨਖਾਹਾਂ ਲੈਂਦੇ ਨੇ ਲੋਕ, ਕੁਰਸੀਆਂ ਤੋੜਦੇ ਨੇ ਉੱਥੇ ਬਹਿ ਕੇ, ਪੰਜਾਬ ਦੇ ਲੋਕਾਂ ਸਿਰ ਬੋਝ ਨੇ ਤੇ ਪੰਜਾਬ ਦੇ ਲੋਕਾਂ ਨੂੰ ਪਾਣੀ 'ਚ ਰੋੜਦੇ ਨੇ, ਉਹ ਫਿਰ ਲੱਗਦੇ ਕੀ ਹੈ ਸਾਡੇ? ਜਦੋਂ ਉਹਨਾਂ ਨੂੰ ਨਾ ਉਹਨਾਂ ਕੋਲ ਅਸੈਸਮੈਂਟ ਹੈ, ਨਾ ਉਹਨਾਂ ਕੋਲ ਕੋਈ ਰਿਪੋਰਟ ਹੈ। ਇਹ ਡੀਕਦੇ ਨੇ ਪ੍ਰਵੀਨ ਜੀ ਕਿ ਅਜਿਹੀ ਆਪਦਾ ਆਵੇ ਤੇ ਉਹਦੇ ਵਿੱਚੋਂ ਆਪਣੀਆਂ ਜੇਬਾਂ। ਬਸ ਬਿਲਕੁਲ।